मैं किथे तेनू लभदा फिरदा ते तू अस्सलामुअलैकुम। वालेकुम सलाम। की हाल चाल भाई, ठीक हो? शाही किला किराए ते लिया तू इन्नियां चाबियां? यार पैना अज मेरा कोई मजाक का इरादा नहीं है, मेरी पहले ही मैं अपसेट बहुत है, ना करो। ते बेटा मेरे नाल दा सीरीयस बंदा कायनात च कोई नहीं। मतलब तेनू मैं की लगदा भी मैं कोई मजाक वाला बंदा वां? मैनूं तां नफरत ही बड़ी उन्हां नाल जिहड़े लोग मजाक करदे ने। जिंदगी एक सीरीयस पुणे दा नाम आ। मैनू तो तुहाडा ये भी गल मजाक ही लगी जाती है। ਉਹ ਤੇਰੀ ਪ੍ਰੋਬਲਮ ਆ। दुख नहीं परेशानी कोई होंदी बंदे नूं अपनी, तुसीं आंदे हो जुगत पानी शुरू कर दिंदे हो, अपना ना माहौल बंदा देखदे हो। ਓਏ ਲੱਗ ਰਿਹਾ ਅੱਜ ਕੋਈ ਟੈਨਸ਼ਨ ਹੈ? ਨਹੀਂ ਨਹੀਂ ਯਾਰ ਈਜ਼ੀਲੀ ਦੱਸ ਕੀ ਗੱਲ ਭਰਾਵਾ। ਕੋਈ ਗੱਲਬਾਤ ਨਹੀਂ, ਕੋਈ ਬਹਿਸ ਨਹੀਂ, ਕੀ ਹੋਇਆ ਕੀ ਹੈ? ਹੋਣਾ ਕੀ है यार भैन, किस्तां ते गड्डी लई आ, अज रेहड़ी वाला विच मार गया गड्डी। ਗੱਡੀ ਕਾਰ होर की? ਕਿਸ਼ਤਾਂ ਤੇ ਲਈ ਸੀ? हाँ जी, ਤੇ ਕੌਣ ਮਾਰ ਗਿਆ ਵਿੱਚ? रेहड़ी वाला, खोता रेहड़ी वाला। ਤੇਰੀ ਗੱਡੀ ਫੜ ਕੇ ਰੇੜੀ 'ਚ ਮਾਰ ਗਿਆ? ओ यार भैन ने मैं ऐसी करके तुहाडे नाल गल ਨਹੀਂ ਨਹੀਂ ਤੂੰ ਕਿਹਾ ਵੀ ਮੇਰੀ ਖੋਤਾ ਰੇੜੀ ਵਾਲਾ ਮਾਰ ਗਿਆ ਵਿੱਚ। हाँ, खोता रेहड़ी वाला गड्डी च मार गया, खोता रेहड़ी अपनी। ਕਿੱਦਾਂ ਇੰਜ ਮਾਰੀ ਉਹਨੇ? यार मैं भैन इस करके कहना ਉਹ ਮੈਂ ਇਹ 'ਚ ਕਿਹੜਾ ਸ਼ੁਗਲ ਆ? ਕਿਸ਼ਤ ਕਿੰਨੀ ਉਹਦੀ? ਭੈਣ ਜੇ ਤੇ ਕਾਮੇਡੀ ਕਰਨੀ ਹੈ ਨਾ ਤੇ ਫੇਰ ਰਹਿਣ ਦੇ। ਇਹਦੇ 'ਚ ਕਿਹੜੀ ਮੈਂ ਕਾਮੇਡੀ ਕਰ ਰਿਹਾ? ਇਹ 'ਚ ਮੈਂ ਕਿਹੜੀ ਕਾਮੇਡੀ ਕਰ ਰਿਹਾ? ਤੈਨੂੰ ਮੈਂ ਪੁੱਛਿਆ ਉਹਦੀ ਕਿਸ਼ਤ ਕਿੰਨੀ ਸੀ, ਇਹ ਕਾਮੇਡੀ ਆ? तू घर जमे तेरी बेगम पूछे, मेरी भरजाई पूछे कि जानू आपने कितनी किस्त पे गाड़ी ली, तो तू वो कॉमेडियन समझेगा? 34,000 किस्त सी महीने दी। 34,000 हाँ किस्त जी। ते किन्नियां किस्तां दित्तियां सी हुण तक? 3। तेरे दित्तियां सी। रेहड़ी वाला किद्दां मार गया? अन्ना सी तू? मैं तुहानू पहले कहा कि मैं भैन कोई अल्लाह दे बंदे तू अन्ना, तैनू मैं इस तो कह रहा तू परे कर लेंदा। ਤੇ ਉਹ ਰੇੜੀ ਵਾਲਾ ਕਿਹੜਾ ਵੀ 120 ਦੀ ਸਪੀਡ ਤੇ ਆ ਰਿਹਾ, ਰਾਮ ਰਾਮ ਨਾਲ ਹੀ ਆ ਰਿਹਾ ਹੋਣਾ ਨਾ, ਤੇ ਤੂੰ ਅੰਨਾ ਹੀ ਹੋਇਆ ਫਿਰ ਵੀ ਏਡੇ ਰਾਮ ਨਾਲ ਆ ਰਿਹਾ, ਫਿਰ ਵੀ ਉਹਦੇ ਅੱਗੇ ਖਿਲਾਰੀ ਰੱਖੀ ਤੂੰ ਅੱਗੇ ਕਰ ਲੈਂਦਾ। ਚਲਾਉਣੀ ਆਉਂਦੀ ਸੀ ਭੈਨ, ਸਾਰਾ ਕੁਝ ਆਂਦਾ। ਤੀਜੀ ਕਿਸ਼ਤ ਤੱਕ ਤੈਨੂੰ ਚੰਗੀ ਭਲੀ ਚਲਾਉਣੀ ਆ ਜਾਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ। ਤੂੰ 34,000 ਕਿਸ਼ਤ ਕਿੱਥੋਂ ਦਿੰਨਾ ਵਾ? ਮੈਨੂੰ ਇਹ ਤੇ ਸਮਝਾ। ਜੇ ਮੈਂ ਤੁਹਾਡੇ ਨਾਲ ਗੱਲ ਕੀਤੀ ਸ਼ੁਰੂ ਤੇ ਤੁਸੀਂ ਅੱਗੋਂ ਕਹਿਣਾ 34,000 ਕਿ ਤੂੰ जिस दिन 2400 रुपया वट लवे ना उस दिन घर फोन कर दा कि बेगम बच्चों को कपड़े पहनाओ, हम सैर करने जाना है। 2400 रुपये वटन तो बाद सही सही दस की मारिया उन्हें रेड़ी च? रेड़ी किच मारी सही दस। ਭੈਨ ਗੱਡੀ 'ਚ ਮੈਂ ਜਾ ਰਿਹਾ ਸੀ। ठीक है, ਠੀਕ ਆ, ਮੈਂ ਮੁੜਦਾ ਪਿਆ, ਉਹ ਦੇਖਣ हालां तू मुड़दा नहीं छेती, जो मर्जी तेन कह लो, तू नहीं मुड़दा, लेकिन तू चलो गड्डी च मुड़ गया। ਮੈਂ ਸਿਰਫ ਤੁਹਾਡੀ ਵਜ੍ਹਾ ਤੋਂ ਸਾਈਡ ਤੇ ਲੁੱਕ ਕੇ ਬੈਠਾ ਸੀ ਕਿ ਮੈਂ ਪਹਿਲੇ ਪਰੇਸ਼ਾਨੀ ਜਾਂ ਉੱਤੋਂ ਤੁਸੀਂ ਨਾ ਆ ਜਾਈਓ। अच्छा रेड़ी वाला ने किद्दां मारी? ਰੇਹੜੀ ਵਾਲੇ ਨੇ ਗੱਡੀ ਮਾਰਤੀ, ਬਸ ਵੱਜ ਗਈ ਯਾਰ, ਮੈਨੂੰ ਨਹੀਂ ਪਤਾ, ਮੇਰਾ ਕਸੂਰ ਸੀ, ਮੈਂ ਮਾਰਤੀ। ਮੈਂ ਰੇਹੜੀ ਵਾਲੇ 'ਚ ਤੇ ਫਿਰ ਦੁਖੀ ਤੂੰ ਕਿਉਂ ਬੈਠਾ? ਮੈਂ ਰੇਹੜੀ ਵਾਲੇ ਵੱਲੋਂ ਪਰੇਸ਼ਾਨ ਬੈਠਾ ਕਿ ਮੈਂ ਉਹਦੀ ਸੋਚ ਅੱਛਾ ਯਾਨੀ ਤੂੰ ਇਨਸਾਨੀ ਹਮਦਰਦੀ ਚੜੀ ਤੈਨੂੰ ਮੈਂ ਉਹਦੇ ਵੱਲੋਂ ਕਿ ਪਰੇਸ਼ਾਨ ਤੂੰ ਉਹਦੀ ਖੋਤਾ ਰੇੜੀ 'ਚ ਗੱਡੀ ਮਾਰੀ? ਹਾਂ, ਮੈਂ ਉਹਦੀ ਖੋਤਾ ਰੇਹੜੀ 'ਚ ਗੱਡੀ ਮਾਰੀ ਆ। ਕਿੰਨੇ ਦਾ ਨੁਕਸਾਨ ਕਰਤਾ? ਕਿੰਨੇ ਦੀ ਉਹਦੀ ਖੋਤਾ ਰੇੜੀ ਹੋਣੀ ਆ? ਇਹ 50,000 ਦੀ ਰੇੜੀ ਪਿਛਲੀ ਤੇ 50 ਤੂੰ ਆਪਣਾ ਪਾ ਲਾ, ਕਿੰਨੇ ਹੋ ਗਏ? ਲੱਖ ਰੁਪਏ ਦੀ ਉਹਦੀ ਖੋਤਾ ਰੇੜੀ। ਯਾਰ ਭੈਣ ਆਪਣਾ ਕਾਹਦਾ, ਮੈਂ ਕੀ ਆ ਰੇੜੀ 'ਚ? ਮੈਂ ਤੁਹਾਨੂੰ ਪਹਿਲੇ ਕਿਹਾ ਭੈਣ ਕਾਮੇਡੀ ਨਾ ਕਰੋ, ਮੈਨੂੰ ਐਵੇਂ ਤੁਸੀਂ ਹੁਣ ਮੈਨੂੰ ਪਤਾ ਤੁਸੀਂ ਮੈਨੂੰ ਕੀ ਬਣਾ ਰਹੇ ਹੋ। ਮੈਂ ਕਿਹਾ 50 ਤੂੰ ਆਪਣਾ ਪਾ ਲਾ, ਯਾਨੀ ਤੂੰ ਹੁਣ ਸਮਝ ਗਿਆ। ਹੁਣ ਦੇਖ ਤੂੰ, ਤੇਰੀ ਜ਼ਹਾਨਤ ਤੈਨੂੰ ਮਰਵਾਉਂਦੀ ਹੈ। ਤੁਹਾਡੇ ਨਾਲ ਗੱਲ ਕਰਨੀ। ਓਏ ਆ ਦੇਖ, ਓਏ ਖੋਤਾ ਵਜਾ ਦੇ ਯਾਰ ਮੈਂ ਟੈਨਸ਼ਨ ਖੋਤਾ ਵਜਾ ਦੇ ਦਿਮਾਗ 'ਚ ਖੋਤਾ ਸਵਾਰ ਹੋ ਗਿਆ, ਉਹ ਵੀ ਉਦਾਂ ਹੀ ਕਰਨ ਲੱਗ ਪਿਆ। ਚੀਓ ਚੀਓ ਯਾਰ ਭੈਣ ਮੌਕੇ ਤੇ ਦੇਖਣ ਦੇ ਆ, ਉਹ ਵੇਖਣ ਦੇ ਆ ਕਿ ਯਾਰ ਮੇਰਾ ਕੋਈ ਕਸੂਰ ਨਹੀਂ ਆ। ਠੀਕ ਆ ਕੇ ਉਹਦੀ ਸਾਈਡ ਲੈਣਾ ਸ਼ੁਰੂ ਹੋ ਗਏ। ਉਹ ਚੱਲ ਯਾਰ ਗਰੀਬ ਬੰਦਾ, ਇਹਨੂੰ ਜਾਣਦੇ ਕੋਈ ਨਹੀਂ, ਖੈਰ ਆ, ਚੱਲ ਗਰੀਬ ਬੰਦਾ। ਉਹ ਮੈਂ ਕਿਹਾ ਮੈਨੂੰ ਕਹੀ ਅੱਲਾ ਨੇ ਤੈਨੂੰ ਗੱਡੀ ਦਿੱਤੀ, ਅੱਲਾ ਨੇ ਤੈਨੂੰ ਗੱਡੀ ਦਿੱਤੀ, ਤੂੰ ਤੇ ਫੇਰ ਚੱਲ ਕੋਈ ਨਹੀਂ, ਤੈਨੂੰ ਇੰਨਾ ਕਾਰੋਬਾਰ। ਉਹ ਮੈਂ ਕਿਹਾ ਤੁਹਾਨੂੰ ਪਤਾ ਮੈਂ ਅਮੀਰ ਆ ਗਰੀਬ ਆ, ਮੈਂ ਹੁਣ ਡਾਊਨ ਪੇਮੈਂਟ ਪਤਾ ਨਹੀਂ ਕਿੱਦਾਂ ਦਿੱਤੀ, 34,000 ਰੁਪਇਆ ਮੈਂ ਕਿਸ਼ਤ ਪਤਾ ਨਹੀਂ ਕਿੱਦਾਂ ਭਰਨ ਦੇ ਆ। ਉਹ ਗਰੀਬ ਆ ਜਿਹੜਾ 20 ਦੀ ਬਜਾਏ 50 ਕਹਿਣ ਲੱਦੀ ਫਿਰਦਾ, ਉਹ ਗਰੀਬ ਆ। ਠੀਕ ਆ, ਉਹ ਮਾਸ਼ਰੇ 'ਚ ਖੜੇ ਲੋਕ, ਮੈਨੂੰ ਦੁੱਖ ਇਸ ਗੱਲ ਦਾ ਭੈਣ ਕਿ ਖੜੇ ਲੋਕਾਂ ਨੂੰ ਇਹ ਨਜ਼ਰ ਆ ਗਿਆ ਕਿ ਉਹ ਗਰੀਬ ਆ, ਇਹ ਨਜ਼ਰ ਨਹੀਂ ਆਇਆ ਕਿ ਉਹ ਜਾਹਲ ਆ। ਮੈਂ ਤੇਰੀ ਗੱਲ ਸਮਝ ਗਿਆ, ਤੇਰੇ ਕਹਿਣ ਦਾ ਮਤਲਬ ਇਹ ਆ, ਇਹ ਤੂੰ ਗੱਲ ਉਹਨੂੰ ਜਿਹੜੀ ਕੀਤੀ ਨਾ,
ਕਿ ਪਹਿਲੇ ਤਾਂ ਇਹ ਗੱਲ ਤੂੰ ਸੁਣਨਾ ਕਿ ਜਿਹੜੀ ਤੂੰ ਉਹਨੂੰ ਕਿਹਾ ਕਿ ਭੈਣ ਤੁਹਾਨੂੰ ਕਿੱਦਾਂ ਪਤਾ ਕਿ ਮੈਂ ਇੰਨਾ ਅਮੀਰ ਆ, ਮੈਂ ਪਤਾ ਨਹੀਂ ਤੂੰ ਉਹਨਾਂ ਨੂੰ ਦੱਸਣਾ ਸੀ ਕਿ ਭੈਣ ਮੇਰਾ ਹੋਟਲ ਆ, ਮੇਰੇ ਕੋਲ ਚਟਨੀ ਵਾਸਤੇ ਪੈਲੇ ਨਹੀਂ ਹੈਗੀਆਂ, ਮੈਂ ਗਾਹਕ ਨੂੰ ਬੁੱਕਾਂ 'ਚ ਰਾਇਤਾ ਲੈ ਕੇ ਜਾਣਾ, ਇਹ ਦੱਸਣਾ ਸੀ, ਸ਼ਾਇਦ ਉਹ ਤਰਸ ਕਰ ਲੈਂਦੇ। ਅੱਛਾ ਯਾਰ ਵੈਸੇ ਇਹ ਹੁੰਦਾ ਵਾ ਸਾਡੇ ਮਾਸ਼ਰੇ 'ਚ, ਕੋਈ ਮਾੜਾ ਬੰਦਾ ਨਾ, ਮੈਂ ਇੱਕ ਦਿਨ ਜਾ ਰਿਹਾ ਮੈਂ ਮਿੱਠਾ ਫਰੀਦ ਸਾਰੇ ਅਸੀਂ ਜਾ ਰਹੇ ਹਾਂ ਸੂਸਾ ਰੋਡ ਤੇ, ਅੱਗੋਂ ਕੈਨਾਂ ਨਹੀਂ ਹੁੰਦੀਆਂ ਰਿਕਸ਼ੇ ਆ ਚਿੰਗਚੀ 'ਚ ਪਾਣੀ ਵਾਲੀਆਂ ਕੈਨਾਂ ਘਰਾਂ 'ਚ ਨੀਲੀਆਂ ਡਰਮੀਆਂ, ਭੈਣ ਅਗਰ ਇੱਕ ਉਸ ਰਕਸ਼ੇ ਦਾ ਤੂੰ ਹਿਸਾਬ ਲਾ ਕਿ ਅਗਰ ਉਹਦੇ ਰਕਸ਼ੇ ਦੇ ਵਿੱਚ 30 ਕੈਨਾਂ ਆ ਸਕਦੀਆਂ ਨਾ ਨਾਰਮਲ, ਉਹਨੇ 55 ਲੱਦੀਆਂ ਸੀ ਭਰੀਆਂ, ਨਹਿਰ ਤੋਂ ਭਰ ਕੇ ਲਿਆਇਆ। ਮੈਂ ਆਪਣੇ ਸਿੱਧਾ ਜਾ ਰਿਹਾ ਇੰਜ ਕਰਕੇ ਮੈਂ ਮੁੜਨ ਲੱਗਾ, ਉਹ ਭੈਣ ਹੋਣੀ ਉਧਰੋਂ ਆਏ ਨੇ ਦੁੱਲਾਪੁਰ ਵਾਲੀ ਸਾਈਡ ਤੋਂ ਸੂਸਾ ਰੋਡ ਤੇ ਚੜਿਆ, ਸਿੱਧਾ ਹੀ ਇੰਜ ਕਰਕੇ ਉਹਨੇ ਇੱਧਰ ਗਲੀ 'ਚ ਜਾਣਾ ਸੀ। ਭੈਣ ਉਹਦੇ ਮੇਰੇ 'ਚ ਨਹੀਂ ਵੱਜਾ, ਲੇਕਿਨ ਉਹਨੂੰ ਬਚਾਉਂਦੇ ਮੈਂ ਸਾਹਮਣੇ ਫੁੱਟਪਾਥ ਤੇ ਗੱਡੀ ਚੜਾਤੀ। ਤੇ ਫਿਰ ਕੌਣ ਉਹ ਗਰੀਬ ਹੋਇਆ ਕਿ ਜਾਹਲ ਹੋਇਆ? ਤੇ ਮੈਂ ਤੇਰੇ ਵਾਂਗੂ ਤੇ ਨਹੀਂ ਕੀਤਾ। ਫਿਰ ਤੁਸੀਂ ਕੀਤਾ? ਲੈ ਤੇਰੇ ਵਾਂਗੂ ਨਹੀਂ ਕੀਤਾ ਵੀ 4 ਬੰਦਿਆਂ ਨੇ ਕਿਹਾ ਛੱਡ ਦੇ ਤੇ ਮੈਂ ਆ ਗਿਆ ਚੁੱਪ ਕਰਕੇ। ਨਹੀਂ ਮੈਂ ਉੱਥੇ 30-35 ਬੰਦਿਆਂ ਨੇ ਕਿਹਾ, ਫਿਰ ਮੈਂ ਆਇਆ। ਉਹ ਭੈਣ ਔਰ ਇਹੀ ਗੱਲ ਸੁਣੋ, ਮੇਰੀ ਗੱਲ ਸੁਣੋ, ਔਰ ਇਹੀ ਗੱਲ ਉੱਥੇ ਹੋਈ ਕਿ ਜੀ ਮਾੜਾ ਆਦਮੀ ਹੈ। ਮੈਂ ਕਿਹਾ ਮਾੜੇ ਬੰਦੇ ਨੂੰ ਇਹ ਪਤਾ ਵੀ 30 ਦੀਆਂ ਮੈਂ 55 ਲੱਦਣੀਆਂ ਨੇ, ਮਾੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੈਂ 92 ਆ ਰਿਹਾ, ਮਾੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਮੈਂ ਰਾਤ ਦੇ 12 ਵਜੇ 12-12:30 ਦਾ ਟਾਈਮ ਆ ਤੇ ਮੈਂ ਪਾਣੀ ਭਰ ਕੇ ਆ ਰਿਹਾ, ਪਤਾ ਨਹੀਂ ਅੱਗੋਂ ਕਿੰਨੀ ਕੁ ਸਪੀਡ ਤੇ ਕੋਈ ਬੰਦਾ ਹੁੰਦਾ ਹੋਵੇ ਕਿ ਮੈਂ ਮਰ ਜਾਵਾਂ, ਅਗਲਾ ਕੋਈ ਮਰ ਜਾਵੇ ਗੱਡੀ ਦਾ। ਮਾੜੇ ਬੰਦੇ ਨੂੰ ਜਦੋਂ ਫੜਿਆ ਜਾਂਦਾ ਉਦੋਂ ਮਾੜਾ ਬੰਦਾ। ਅੱਛਾ ਹੁਣ ਥੋੜ੍ਹੀ ਜਿਹੀ ਇੱਕ ਹੋਰ ਪ੍ਰੋਬਲਮ ਹੁੰਦੀ ਹੈ, ਮਾੜੀ ਜੀ ਤੁਸੀਂ ਗੱਲ ਕਰੋ ਨਾ ਕਿਸੇ ਦੀ ਕਿ ਭਾਈ ਯਾਰ ਮਾੜਾ ਵਾ ਜੋ ਮਰਜ਼ੀ ਆ, ਮੇਰੇ ਪੈਸੇ ਦਿਓ, ਤੁਸੀਂ ਫਰਾਉਣ ਲੱਗਣ ਲੱਗ ਪਏ ਨੇ ਆਵਾਮ ਤੇ ਮੇਰੇ ਨਾਲ ਇਹੀ ਹੋਈ ਅੱਜ। ਤੈਨੂੰ ਵੀ ਕਿਹਾ ਉਹਨਾਂ ਨੇ? ਮੈਨੂੰ ਫਰਾਉਣ ਨਹੀਂ ਗਿਆ, ਮੈਂ ਨਹੀਂ ਤੈਨੂੰ ਵੀ ਇਦਾਂ ਗਿਆ, ਤੂੰ ਵੀ ਇਦਾਂ ਗਿਆ ਕਿ ਵੀ ਮੈਂ ਲੈਣਾ ਹੀ ਹੈ ਜੋ ਮਰਜ਼ੀ ਕਰ। ਮੈਨੂੰ ਪਰੇਸ਼ਾਨੀ ਹੋਈ ਨਾ, ਪਤਾ ਕਿਸ ਗੱਲ ਦੀ ਪਰੇਸ਼ਾਨੀ? ਇਸ ਗੱਲ ਦੀ ਹੋਈ ਕਿ ਯਾਰ ਮੈਂ ਕਿਹਾ ਮੈਂ ਮੰਨਦਾ ਕਿ ਗਰੀਬ ਆ, ਲੇਕਿਨ ਜੇ ਮੈਨੂੰ ਅੱਜ ਜਾਣ ਦਿੱਤਾ ਨਾ, ਇਹ ਕੱਲ ਵੀ ਕਿਸੇ ਦਾ ਨੁਕਸਾਨ ਕਰੂਗਾ ਔਰ ਇਦਾਂ ਹੀ ਬਚ ਕੇ ਨਿਕਲ। ਉਹੀ ਤੇਰਾ ਫਲਾਹੀ ਕੰਮ ਕਰਨ ਵਾਲਾ ਦਿਮਾਗ ਜਾਗ ਪਿਆ, ਯਾਨੀ ਤੇਰਾ ਇੱਕ ਉਹਨੇ ਤੇਰੇ ਗੱਡੀ ਠੋਕੀ, ਤੂੰ ਅੱਗੋਂ ਉਹਦੀ ਇਨਸਾਨੀਅਤ ਦਾ ਭਲਾ ਕਰਨ ਲੱਗ ਪਿਆ, ਉਹਦੇ ਮੁਸਤਕਬਿਲ ਦਾ ਸੋਚਣ ਲੱਗ ਪਿਆ। ਓਏ ਆਪਣੇ ਮੁਸਤਕਬਿਲ ਦਾ ਸੋਚ। ਰਾਣਾ ਸਾਹਿਬ ਦੀ ਕੁਰਸੀ ਟੁੱਟੀ 1.5 ਮਹੀਨਾ ਹੋ ਗਿਆ, ਉੱਥੇ ਲੇਟਾਂ ਰੱਖ ਕੇ ਬਹਿੰਦੇ ਆ ਜਿੱਥੇ ਤੂੰ ਕਾਊਂਟਰ ਆ ਤੇਰਾ, ਖੁਦਾ ਦਾ ਨਾਮ ਮਾਫੀ ਦੇ ਦੇ। ਅੱਛਾ ਮੇਰੀ ਗੱਲ ਤਾਂ ਸੁਣੋ, ਉਹ ਬੇਜ਼ੁਬਾਨ ਆ, ਉਹਨੇ ਖੋਤਾ ਕਿੰਨਾ ਕਹਿ ਕਾਰ ਚ ਹੁੰਦਾ ਤੂੰ ਦੱਸ? ਖੋਤੇ ਤੇ ਤੇਰਾ ਕਿੰਨਾ ਕੁ ਇਖਤਿਆਰ ਹੁੰਦਾ? ਅੱਛਾ ਯਾਰ ਵੈਸੇ ਇਹ ਕੈਸੀ ਗੱਲ ਆ ਕਿ ਮਾੜਾ ਬੰਦਾ ਗਰੀਬ ਹੋਣਾ ਕੋਈ ਮੇਣਾ ਨਹੀਂ ਭਾਈ, ਸਿੱਧੀ ਗੱਲ ਆ, ਸਾਫ਼, ਤੂੰ ਬਿਲਕੁਲ ਸਹੀ ਕਹਿ ਰਿਹਾ। ਗਰੀਬ ਮੈਂ ਵੀ ਅਸੀਂ ਵੀ ਕੋਈ ਬਹੁਤ ਅਮੀਰ ਨਹੀਂ, ਜਾਂ ਚਲੋ ਅੱਜ ਤੋਂ ਪਹਿਲੇ ਮੈਂ ਉਹ ਬੰਦਾ ਵਾਂ ਜਿਹਨੇ ਟੋਟੇ ਵੀ ਚੁੱਕ ਕੇ ਪੀਤੇ ਸੜਕਾਂ ਤੋਂ ਸਿਗਰਟ ਦੇ। ਮਤਲਬ ਮੈਂ ਉਹ ਬੰਦਾ ਜਿਹਨੇ ਇੱਕ ਕਬਾਬ ਨਾਲ 2 ਰੋਟੀਆਂ ਵੀ ਖਾਧੀਆਂ ਨੇ, ਯਾਨੀ 15 ਰੁਪਏ ਦਾ 20 ਰੁਪਏ ਦਾ ਕਬਾਬ ਤੇ 2 ਰੋਟੀਆਂ ਖਾ ਲਈਆਂ, ਕਿਉਂਕਿ 15 ਦਾ ਸਾਲਣ ਬਹੁਤ ਮੁਸ਼ਕਿਲ, ਇੱਕ ਕਬਾਬ ਲੈ ਲਿਆ, 2 ਰੋਟੀਆਂ ਇੱਕ ਕਬਾਬ ਨਾਲ ਹਿਸਾਬ ਲਾ। ਲੇਕਿਨ ਜਾਹਲੀਅਤ ਇਹਦੇ ਟੋਟਲ ਆਪੋਜ਼ਿਟ ਚੀਜ਼ ਆ। ਲੇਕਿਨ ਸਾਡੀ ਕੌਮ ਦੇ ਜਿਹੜੇ ਗਰੀਬ ਨੇ, ਜਿਨ੍ਹਾਂ ਨੂੰ ਅੱਲਾ ਨੇ ਮਤਲਬ ਬਹੁਤ ਖੁੱਲਾ ਰਿਜ਼ਕ ਨਹੀਂ ਦਿੱਤਾ, ਜਾਂ ਰੇਹੜੀਆਂ ਵਾਲੇ ਜਾਂ ਕੋਈ ਇਸ ਤਰ੍ਹਾਂ ਦੇ ਜਾਂ ਮਜ਼ਦੂਰ ਤਬਕਾ, ਉਹਨਾਂ ਕੋਲ ਐਡਾ ਵੱਡਾ ਹਥਿਆਰ ਆ ਇਹ ਲਾਈਨ ਕਿ ਚੱਲ ਯਾਰ ਮਾੜਾ ਬੰਦਾ। ਭੈਣ ਮੈਂ ਚਿੰਗਚੀ ਤੋਂ ਗੱਲ ਯਾਦ ਆ ਗਈ, ਹੁਣ ਤੁਸੀਂ ਮੈਨੂੰ ਦੱਸੋ, ਅਗਰ ਤੁਹਾਨੂੰ ਸ਼ਊਰ ਹੋਵੇ ਤੇ ਮੈਂ ਇੱਥੇ ਹੀ ਬਵਾਂ ਆ ਕੇ, ਮੈਨੂੰ ਅਗਰ ਸ਼ਊਰ ਹੋਵੇ ਮੈਂ ਇੱਥੇ ਹੀ ਬਵਾਂ। ਤੁਸੀਂ ਮੈਨੂੰ ਲੱਭਿਆ ਕਿੱਦਾਂ ਅੱਜ? ਯਾਰ ਤੈਨੂੰ ਕੋਈ ਦੁਕਾਨ ਹੋਰ ਨਹੀਂ ਕਿਸੇ ਪਾਸੇ ਕੋਈ ਦਿੰਦਾ, ਤੂੰ ਕਿਸੇ ਹੋਰ ਇਲਾਕੇ 'ਚ ਮੈਂ ਐਡਵਾਂਸ ਦੇ ਦਾਂਗਾ, ਨਿਕਲ ਇੱਥੋਂ ਤੋਂ। ਜਦੋਂ ਤੇਰੇ ਹੋਟਲ ਤੇ ਆਇਆ ਅੱਗੋਂ ਤੂੰ ਮੱਥੇ ਲੱਗ ਗਿਆ। ਤੇ ਭਾਵੇਂ ਮੈਂ ਹੀ ਲੱਗਣਾ, ਹੋਰ ਤੁਹਾਡੇ ਉੱਥੇ ਮੱਥੇ ਸਨੀ ਲਿਓਨ ਲੱਗ ਜੇ, ਰਾਜ ਬੱਬਰ ਲੱਗ ਜੇ, ਧਰਮਿੰਦਰ ਸਾਹਿਬ ਆ ਜਾਣ ਹੋਟਲ ਸੰਭਾਲ ਲੈਣ, ਸਨੀ ਦੇਵਲ ਨੂੰ ਬੁਲਾ ਕੇ ਆਪਣੀ ਜਗ੍ਹਾ ਤੇ ਬਿਠਾ ਦਾਂ। ਧਰਮਿੰਦਰ ਸਾਹਿਬ ਤੇਰਾ ਹੋਟਲ ਚਲਾਉਣ ਕਿੰਨਾ ਮਜ਼ਾ ਆਵੇ, ਜਿਹੜਾ ਉਹਨਾਂ ਨੂੰ ਪੈਸੇ ਨਾ ਦਵੇ ਉਹਦੇ ਕੁੱਤੇ ਮੈਂ ਤੇਰਾ ਖੂਨ ਪੀ ਜਾਊਂਗਾ। ਕਿੰਨਾ ਸੋਹਣਾ ਲੱਗੇ ਧਰਮਿੰਦਰ ਸਾਹਿਬ ਕਬਾਬ ਲਾ ਰਹੇ ਨੇ, ਵਾਹ ਵਾਹ, ਹੈਨਾ, ਵਾਹ ਵਾਹ। ਧਰਮਿੰਦਰ ਸਾਹਿਬ ਦੇ ਬਾਰੇ ਚ ਵੀ ਕਹਿ ਦੋ, ਨਾਨਾ ਪਾਟੀਕਰ ਵੀ ਕਬਾਬ ਲਾਉਂਦਾ, ਉਹਨਾਂ ਕੋ ਪੈਸੇ ਨਾ ਦੇ, ਪੈਸੇ ले इससे पैसे ले। साला एक गाहक होटल को बेड़ा गर्क कर जाता है। कैसे में सनी देओल ਨੂੰ ਹਾਲਾ ਸਭ ਸਨੀ ਦੇਓਲ ਨਾਲ ਬੜੇ ਪਿਆਰ ਨਾਲ ਡੀਲਿੰਗ ਕਰ, ਉਹਨੇ ਕੜਾਈ ਕਿਸੇ ਨੂੰ ਭੇਜਣੀ ਨਹੀਂ ਆ, ਮਾਰਨੀ ਆ। ਸਨੀ ਦੇਓਲ ਨੂੰ ਹਾਲਾ, ਉਹਨੇ ਗੱਲ ਵੀ ਪੈਸੇ ਵੀ ਲੱਗਣਾ। बाबूजी इसने आधा किलो चिकन खाया है बाबूजी, इससे पैसे लीजिएगा। उन्होंने कहना बाटिया खाने का इतना शौक है तो खाली जेब में रखना छोड़ दे कातिया। अगर तुसी बाशऊर हो, यानी मैं नहीं कहता ਤੁਹਾਡੀ ਤਾਲੀਮ ਕਿੰਨੀ ਹੈ। अगर की मतलब? अच्छा सुनो तो सही, ਤੁਹਾਡੀ ਤਾਲੀਮ ਦਾ ਮੈਟਰ ਨਹੀਂ ਕਰਦਾ। ਸੋਹਣਿਆ I am always, ਤੁਸੀਂ ਆਲਵੇਜ਼ ਹੋ? I am always, ਕਿਹਨੂੰ ਕਹਿੰਦੇ ਆ? I am
ਉਹ ਜਿਹੜਾ ਕਹਿੰਦੇ ਨਹੀਂ ਕਿ ਮੈਂ ਸ਼ੁਰੂ ਤੋਂ ਹੀ ਹਾਂ। ਆਲਸੋ ਆਈ ਐਮ ਆਲਸੋ ਕੀ ਆਲਸੋ ਕਿ ਮੈਂ ਸ਼ੁਰੂ ਤੋਂ ਇਦਾਂ ਦਾ ਹੀ ਹਾਂ। ਓਏ ਆਈ ਐਮ ਆਲਸੋ ਉਦੋਂ ਕਹੀਦਾ ਵਾ ਜਦੋਂ ਕੋਈ ਕਵੇ ਕਿ ਮੈਂ ਇਦਾਂ ਦਾ, ਤੇ ਤੁਸੀਂ ਕਹੀ ਅੱਗੋਂ ਕਹੀਦਾ ਆਈ ਐਮ ਆਲਸੋ ਕਿ ਮੈਂ ਵੀ ਇਦਾਂ। ਨਹੀਂ, ਉਦੋਂ ਕਹੀਦਾ ਸੇਮ ਟੂ ਯੂ। ਉਹ ਨਹੀਂ, ਸੇਮ ਟੂ ਯੂ ਨਹੀਂ ਕਹੀਦਾ ਕਿ ਮੈਂ ਵੀ ਤੇਰੇ ਵਰਗਾ ਹੀ ਹਾਂ। ਨਹੀਂ ਸੇਮ ਟੂ ਯੂ ਉਦੋਂ ਕਹੀਦਾ ਜਦੋਂ ਤੁਸੀਂ ਕਿਸੇ ਨੂੰ ਕਹੋ ਨਾ, ਮਿਸਾਲ ਤੌਰ ਤੇ ਤੁਸੀਂ ਕਹੋ ਈਦ ਮੁਬਾਰਕ, ਹਾਂ, ਤੇ ਉਹ ਕਹਿੰਦਾ ਸੇਮ ਟੂ ਯੂ। ਮਤਲਬ ਯਾਨੀ ਕਿ ਤੁਸੀਂ ਕਿਸੇ ਨੂੰ ਕੋਈ ਨੇਕ ਖਵਾਇਸ਼ਾਤ ਦਾ ਇਜ਼ਹਾਰ ਕਰੋ, ਉਹ ਫਿਰ ਕਹਿੰਦਾ ਸੇਮ ਟੂ ਯੂ ਕਿ ਮੇਰੇ ਲੋ ਵੀ ਤੈਨੂੰ ਇਹੀ ਗ੍ਰੀਟਿੰਗਸ। ਤੇ ਆ ਵੀ ਉਹੀ ਗੱਲ ਆ ਜਿਹੜੀ ਤੂੰ ਕੀਤੀ। ਨਹੀਂ ਯਾਰ, ਉਹ ਜਾਣਦੇ ਤੂੰ ਐਵੇਂ ਇੰਗਲਿਸ਼ ਦਾ ਫਿਰਕਾ ਸੱਚਾ ਕਰਕੇ ਤੇ ਤੂੰ ਮੈਨੂੰ ਫਿੱਕਾ ਕਰੀ ਜਾ ਰਿਹਾ। ਬਾਦਲ ਜੀ, ਨਾਜ਼ਰੀਨ, ਗੱਲ ਇਹ ਹੈ, ਅੱਜ ਦੇ ਸ਼ੋਅ ਦਾ ਟੌਪਿਕ ਇਹ ਹੈ, ਭੈਣ ਇਹ ਕਹਿ ਰਹੇ ਨੇ ਕਿ ਤੁਸੀਂ ਇਹਦੇ ਕਮੈਂਟਸ 'ਚ ਦੱਸਣਾ ਕਿ ਗਰੀਬ ਹੋਣਾ ਕੋਈ ਮਿਹਣਾ ਨਹੀਂ, ਲੇਕਿਨ ਬਹੁਤ ਸਾਰੇ ਗਰੀਬ ਜਦੋਂ ਕੋਈ ਜਾਹਲਾਨਾ ਹਰਕਤ ਕਰ ਦਿੰਦੇ ਨੇ ਨਾ, ਤੇ ਚਾਰ ਬੰਦੇ ਇਕੱਠੇ ਹੋ ਜਾਂਦੇ ਨੇ, ਤੇ ਫਿਰ ਆਪਣੀ ਜਾਹਲੀਅਤ ਦੇ ਉੱਤੇ ਉਹ ਗੁਰਬਤ ਵਾਲਾ ਪਰਦਾ ਪਾ ਕੇ ਨਾ, ਤੇ ਉਹਨੂੰ ਕੈਸ਼ ਕਰਨਾ ਸ਼ੁਰੂ ਕਰਦੇ। ਚੱਲ ਯਾਰ ਮਾੜਾ ਆਦਮੀ, ਚੱਲ ਯਾਰ ਮਾੜਾ ਬੰਦਾ ਕੋਈ ਨਹੀਂ, ਜਦਕਿ ਉਹਦੀ ਗਲਤੀ ਹੁੰਦੀ ਆ। ਇੱਦਾਂ ਤੇ ਫਿਰ ਕਾਨੂੰਨ ਆ, ਤੁਹਾਡਾ ਪਾਕਿਸਤਾਨ ਦਾ ਕਾਨੂੰਨ ਆ ਜਾਂ ਦੁਨੀਆ ਦੇ ਜਿਹੜੇ ਵੀ ਮੁਲਕ ਦਾ ਕਾਨੂੰਨ ਆ। ਗਰੀਬ ਆਦਮੀ ਜਦੋਂ ਕਿਸੇ ਨੂੰ ਕੋਈ ਨੁਕਸਾਨ ਪਹੁੰਚਾ ਦੇਵੇ ਤੇ ਫਿਰ ਤੁਸੀਂ ਪੁਲਿਸ ਨੂੰ ਵੀ ਕਿਹਾ ਕਰੋ ਕਿ ਜਾਣਦੇ ਯਾਰ ਗਰੀਬ ਆਦਮੀ ਜ਼ਾਰੀ ਕੋਈ ਮਰਡਰ ਕਰ ਦੇ, ਗਰੀਬ ਮਸਾਲਾ ਉਹਨੇ ਕਿਸੇ ਦੇ ਘਰੋਂ ਚੋਰੀ ਕਰਦਾ, ਗਰੀਬ ਫੜਿਆਗਾ, ਤੇ ਫਿਰ ਤੁਸੀਂ ਉੱਥੇ ਵੀ ਕਹੋ ਕਿ ਭੈਣ ਚੱਲ ਛੱਡ ਦੇ ਯਾਰ ਗਰੀਬ ਆਦਮੀ। ਉੱਥੇ ਕਾਨੂੰਨ 'ਚ ਦੱਸੋ ਮੈਨੂੰ ਕਿਤੇ ਹੈਗਾ ਵੀ ਗਰੀਬ ਆਦਮੀ ਅਗਰ ਕੋਈ ਹਰਕਤ ਗਲਤ ਕਰਦਾ ਜਾਂ ਕਿਸੇ ਦਾ ਨੁਕਸਾਨ ਕਰਦਾ, ਚੋਰੀ ਕਰਦਾ, ਕਤਲ ਕਰਦਾ, ਕੁਛ ਡਾਕਾ ਮਾਰਦਾ, ਤੇ ਕਾਨੂੰਨ 'ਚ ਹੈਗਾ ਵੀ ਇਹ ਗਰੀਬ ਆ ਤੇ ਇਸ ਤੋਂ ਇਹਨੂੰ ਛੱਡ ਦਿਓ। ਜਦੋਂ ਅਮੀਰ ਆਦਮੀ ਨੇ ਕਰਨੀ ਹੈ ਨਾ ਕੋਈ ਜਾਹਲੀਅਤ, ਉਹਦੇ ਪੈਸੇ ਨੇ ਇਹਨੂੰ ਢੱਕ ਲੈਣਾ। ਉਹ ਬਿਲਕੁਲ, ਮੈਂ ਕਿਹਾ ਵਾਹ ਵਾਹ ਕੋਈ ਬਾਤ ਨਹੀਂ ਹੈ, ਜੱਤਾ ਐਸਾ। ਜਦੋਂ ਗਰੀਬ ਨੇ ਕਰਨੀ ਆ ਉਹਦੀ ਐਸ ਲਾਈਨ ਨੇ ਉਹਨੂੰ ਢੱਕ ਲੈਣਾ। ਚਲੋ ਮਾੜਾ ਬੰਦਾ ਯਾਰ ਕੋਈ ਨਹੀਂ, ਤੁਹਾਨੂੰ ਨਾ ਨਹੀਂ ਹੈ, ਬਸ ਤੁਸੀਂ ਆਣਾ ਛੱਡ ਦਿਓ। ਯਾਰ ਅੱਜ ਖੋਤਾ ਤੇ ਵਹਾ ਮੈਨੂੰ ਜਿਹੜਾ ਤੇਰੀ ਗੱਡੀ 'ਚ ਵੱਜਾ, ਉਹ ਖੋਤੇ ਲਿਜਾ ਕੇ ਦਿਖਾਵਾਂਗੇ, ਇੱਥੇ ਦਿਖਾਦਾ ਹੈ, ਲਿਜਾ ਕੇ ਦਿਖਾਵਾਂਗੇ, ਇੱਥੇ ਦਿਖਾਦਾ। ਨਹੀਂ ਤਸਵੀਰ ਵਹਾ ਦੇ, ਕੋਈ ਐਪ ਖਿੱਚੀ ਨਹੀਂ ਕੋਈ ਅੱਜ। ਉਹ ਖੋਤਾ ਰੇੜੀ ਵਾਲਾ ਤੇਰੇ 'ਚ ਵੱਜਾ। ਪਹਿਲੀ ਤੇ ਗੱਲ ਇਹ ਆ ਕਿ ਉਹ ਵੱਜ ਕਿਹਦੇ 'ਚ ਗਿਆ ਦੱਸ। ਉਤੋਂ ਲੋਕੀ ਬੇਵਕੂਫ ਜਿਹੜੇ ਕਹਿ ਰਹੇ ਤੈਨੂੰ ਤੇ ਅੱਲਾ ਦਾ ਦਿੱਤਾ ਸਾਰਾ ਕੁਝ ਹੈਗਾ, ਉਹ ਉਹਨਾਂ ਨੂੰ ਕਹਿਣਾ ਚਾਹੀਦਾ ਤੇਰੇ ਕੋਲ ਤੇ ਅੱਲਾ ਦਾ ਖੋਇਆ ਕੁਝ ਵੀ ਨਹੀਂ। ਯਾਰ ਅੱਲਾਹ ਤਾਲਾ ਦਾ ਮੇਰੇ ਤੇ ਬੜਾ ਕਰਮ ਆ, ਰਹਿਮਤ ਆ, ਮੈਂ ਬੜਾ ਖੁਸ਼ ਹਾਂ ਉਤੋਂ। ਹਾਂ ਸਹੀ ਗੱਲ ਆ, ਸਹੀ ਗੱਲ ਆ। ਕਿਸੇ ਪਾਸਿਓਂ ਤੂੰ ਮੈਨੂੰ ਦੱਸ ਦੇ ਵੀ ਤੂੰ ਕੋਈ ਕੰਮ ਚੰਗਾ ਕਰਦਾ, ਦੱਸ ਦੇ ਕਿਸੇ ਪਾਸਿਓਂ ਦੱਸ ਦੇ। ਮੈਂ ਕੰਮ ਕੀਤਾ, ਮੈਂ ਤੈਨੂੰ ਦਿਖਾਉਣਾ ਦੇ। ਫਾਈਨਲ ਹੋ ਗਿਆ, ਇਹ ਫਾਈਨਲ ਹੋ ਗਿਆ, ਫਾਈਨਲ ਹੋ ਗਿਆ, ਇਹ ਆਖਰੀ ਬੋਤਲ ਹੋਣੀ ਆਖਰੀ ਫਾਈਨਲ ਹੋ ਗਿਆ। ਨਹੀਂ ਇਹ ਡਿਜ਼ਾਈਨ ਸੀਜ਼ਨ ਮੁੱਕ ਗਿਆ, ਲੇਕਿਨ ਸ਼ੁਕਰ ਅੱਲਾ ਦਾ ਡਿਜ਼ਾਈਨ ਫਾਈਨਲ ਹੋ ਗਿਆ, ਸੀਜ਼ਨ ਖਤਮ ਹੋ ਗਿਆ। ਆ ਡਿਜ਼ਾਈਨ ਮੈਂ ਯਾਰ ਤੂੰ ਅਜਾ ਸਹੀ ਗੱਲ ਸੀ, ਇੱਕ ਕਸਮ ਵਾਲੀ ਤੈਨੂੰ ਗੱਲ ਆ। ਤੂੰ ਮੇਰੇ ਵਾਲ ਦੇਖ ਰਿਹਾ, ਵਾਲ ਦੇਖ ਰਿਹਾ ਨਾ ਮੇਰੇ, ਕੁਛ ਨਹੀਂ ਵੈਸੇ ਦੇਖ ਰਿਹਾ ਨਾ ਲੁੱਕ, ਕਸਮ ਹੈ ਵੀ ਉਹ ਇਹਦਾ ਕਮਾਲ ਹੀ, ਕਿਉਂਕਿ ਇਹਦੀ ਮੈਨੂੰ ਪ੍ਰੋਬਲਮ ਨਹੀਂ ਸੀ। ਇਹ ਸਿਕਰੀ ਵਾਸਤੇ ਸਿਕਰੀ ਮੈਨੂੰ ਐ ਨਹੀਂ ਸੀ, ਮੈਨੂੰ ਬੇਸਿਕਰੀ ਆ, ਮੈਨੂੰ ਜ਼ਿੰਦਗੀ 'ਚ ਬੇਸਿਕਰੀ ਆ, ਬੇਸਿਕਰੀ ਨਾ ਫਿਰ ਰਿਹਾ ਮੈਂ, ਸਮਝ ਆ ਰਹੀ। ਇਹਦਾ ਇਹ ਰੌਲਾ ਸੀ ਕਿਉਂਕਿ ਮੇਰੇ ਵਾਲ ਡਿੱਗਦੇ ਸੀ। ਤੁਹਾਡੇ ਵਾਲ ਪੂਰੇ ਹੀ ਹੋਣੇ ਭਾਵੇਂ ਤੁਸੀਂ ਥੋੜੇ ਮਗਜ਼ ਖਾਂਦੇ ਲੋਕਾਂ ਦੇ। ਨਹੀਂ ਤੇਰੇ ਵੀ ਵਾਲ ਡਿੱਗ ਰਹੇ ਨੇ ਮੇਰੀਆਂ ਨਜ਼ਰਾਂ 'ਚੋਂ ਕਾਫੀ। ਇਹਨੂੰ ਮੈਂ ਇੰਟਰਨੈਸ਼ਨਲ ਲੈ ਕੇ ਜਾਣਾ ਵਾ। ਇੰਟਰਨੈਸ਼ਨਲ ਮਤਲਬ ਮੈਂ ਜਦੋਂ ਜਹਾਜ਼ 'ਚ ਕਿਤੇ ਗਿਆ ਨਾ, ਨਾਲ ਇਹਨੂੰ ਵੀ ਲੈ ਜਾਣਾ ਬੋਤਲ। ਇਹਦਾ ਵੀਜ਼ਾ ਹੈ ਤੁਹਾਡੇ ਕੋਲ? ਨਹੀਂ ਇਹ ਵੈਸੇ ਹੀ ਛੋਟਾ ਵੀਜ਼ਾ ਆਪਣਾ, ਕੋਈ ਐਸੀ ਗੱਲ ਹੀ ਨਹੀਂ। ਅੱਛਾ ਆਹ ਕਿਹੜਾ ਸ਼ੈਂਪੂ ਬਣਾ ਲਿਆ? ਅੱਛਾ ਯਾਰ ਉਹ ਖੋਤਾ ਕਿਹੜਾ ਵੱਜਾ ਤੇਰੇ 'ਚ? ਸ਼ੈਂਪੂ ਨੂੰ ਸ਼ੈਂਪੂ ਨਹੀਂ ਹੈਗਾ ਓਏ, ਇਹ ਕੈਚਅਪ ਆ ਤੇਰੀ ਅੰਦਰ ਦੀ। ਤੂੰ ਬੈਂਕ 'ਚ ਲੱਗ ਜਾ, ਬੈਂਕ 'ਚ ਲੱਗ ਜਾ ਕਸਮੇ। ਬੈਂਕ 'ਚ ਕੀ? ਬੈਂਕ 'ਚ ਜਾ ਕੇ ਨਾ ਕਿਸੇ ਵੀ ਸਾਈਡ ਤੇ ਲੱਗ ਜਾ। ਬੈਂਕ 'ਚ ਕੰਧਾਂ ਕੁੰਧਾਂ ਨਹੀਂ ਹੁੰਦੀਆਂ, ਉੱਥੇ ਨਾਲ ਲੱਗ ਜਾ ਕੇ ਬੈਂਕ 'ਚ। ਅੱਛਾ ਯਾਰ ਮੈਨੂੰ ਜੁਗਤਾਂ ਨਾ ਕਰੋ। ਉਹ ਜੁਗਤ ਮੈਂ ਸਿੱਧੀ ਮੇਰੇ ਨਾਲ ਯਾਰ ਗੱਲ ਕਰਿਆ ਕਰੋ, ਮੈਨੂੰ ਨਹੀਂ ਆਉਂਦੀਆਂ ਜੁਗਤਾਂ। ਮੈਂ ਤੁਹਾਨੂੰ 50 ਵਾਰੀ ਭਾਣ ਕਿਹਾ ਵਾ ਕਿ ਮੈਂ ਇਸ ਟਾਈਮ ਥੱਕਿਆ ਵੀ ਹੁੰਦਾ, ਅੱਜ ਮੈਂ ਪਰੇਸ਼ਾਨ ਵੀ ਹਾਂ ਨਾ। ਨਹੀਂ ਤੇ ਤੂੰ ਮੈਂ ਘੁੱਟਣਾ ਤੈਨੂੰ, ਥੱਕਿਆ ਕਿਉਂ ਨਾ ਤੂੰ? ਮੈਂ ਗਰਦਨ ਤੋਂ ਸ਼ੁਰੂ ਕਰਨਾ। ਮਾਫੀ ਦੇ ਦੇ, ਅੱਲਾ ਮਾਫੀ ਦੇਵੇ। ਮਾਫੀ ਦੇ ਦਿਓ। ਤੈਨੂੰ ਸਵੇਰ ਤੋਂ ਆ ਕੰਨ ਤੂੰ ਆਪਣੇ ਨਾ ਪਿਲਪਲੇ ਕਰਾ ਲੈਣੇ, ਤੇਰੇ ਕੰਨ ਗਲ ਜਾਣੇ ਹੈਂਡ ਫਰੀਆਂ ਲਾ ਕੇ, ਤੇ ਤੈਨੂੰ ਫੋਨ ਸਾਰੀ ਦਿਹਾੜੀ ਚ ਆਉਂਦੇ ਆ। ਹੁਣ ਫੋਨ ਆਏਗਾ ਗਾਹਕ ਦਾ, ਹੈਂਡ ਫਰੀ ਲਾਈ ਹੈ, ਤੁਰਦਾ ਫਿਰਦਾ। ਸਲਾਮ ਅਲੈਕੁਮ। ਅਸਲਾਮ। ਬੀਫ ਵੀ ਹੁੰਦਾ ਆਪਣੇ ਕੋਲ? ਬੀਫ ਹਾਂਜੀ ਬੀਫ। ਤਾਜ਼ਾ ਬੀਫ ਲੈਂਦੇ ਹੋ ਜਾਂ ਮਤਲਬ ਕੋਈ 4-5 ਦਿਨ? ਨਹੀਂ ਸਰ ਡੇਲੀ। ਅੱਛੀ ਗੱਲ ਹੈ, ਡੇਲੀ ਬੀਫ ਹੋਣਾ ਚਾਹੀਦਾ। ਅੱਛਾ ਡੇਲੀ ਬੀਫ। ਕੜਾਈ ਵੀ ਬਣਾ ਦਿੰਦੇ ਉਹਦੀ? ਹਾਂਜੀ ਕੜਾਈ ਬਣਾ ਦਿੰਦੇ। ਅੱਛਾ ਮਟਨ ਵੀ ਹੁੰਦਾ ਹੋਏਗਾ? ਹਾਂਜੀ ਮਟਨ।
ਇਹ ਬੱਕਰੇ ਛੋਟੇ ਤੇ ਨਹੀਂ ਕਰਦੇ ਭਾਰੂ? ਨਹੀਂ ਜੀ, ਨਹੀਂ ਨਹੀਂ, ਮਾਸ਼ਾਅੱਲਾ ਵੱਡੇ ਜਵਾਨ ਬੱਕਰਿਆਂ ਦਾ ਗੋਸ਼ਤ। ਅੱਛਾ ਅੱਛਾ, ਠੀਕ ਹੋ ਗਿਆ, ਠੀਕ ਹੋ। ਤੇ ਚਿਕਨ ਬ੍ਰੈਲਰ ਵੀ ਹੁੰਦਾ ਜੀ, ਦੇਸੀ ਵੀ ਹੁੰਦਾ ਜੀ ਸਾਰਾ। ਅੱਛਾ ਅੱਛਾ। ਤੇ ਕੜਾਈ ਜਿਹੜੀ ਉਹਦੀ ਕਾਰੀਗਰ ਕੈਸਾ? ਕਾਰੀਗਰ ਬਹੁਤ ਅੱਛਾ ਜਨਾਬ, ਕਾਰੀਗਰ ਹੈ, ਸੁਭਾਨ ਅੱਲਾ। ਬੜੀ ਦੂਰੋਂ ਕਾਰੀਗਰ ਮੰਗਾਇਆ, ਬਹੁਤ ਲੋਕੀ ਦੂਰੋਂ ਦੂਰੋਂ ਖਾਣ ਆਉਂਦੇ ਦਾ। ਅੱਛਾ ਅੱਛਾ, ਠੀਕ। ਤੇ ਤੁਸੀਂ ਆਰਡਰ ਤੇ ਦਿਓ ਨਾ, ਕੀ ਕਰਨਾ? ਆਰਡਰ ਦਿੰਦੇ ਆ। ਰਾਇਤਾ ਰੂਤਾ ਜਿਹੜੀ ਦਹੀਂ ਇਸਤੇਮਾਲ ਕਰਦੇ ਸਰ, ਦਹੀਂ 1 ਨੰਬਰ ਲਈ ਦੀ ਜਨਾਬ, ਸਵੇਰੇ ਆਪ ਜਾ ਕੇ ਮੈਂ ਲੈ ਕੇ ਆਉਣਾ ਦਹੀਂ। ਗੁੱਡ। ਚਲੋ ਫਿਰ ਇੱਦਾਂ ਕਰੋ, ਇਹ ਨੰਬਰ ਮੇਰਾ ਸੇਵ ਕਰ ਲਓ ਤੇ ਫਿਲਹਾਲ ਤੇ ਨਾ ਮੁੰਡਾ ਮੈਂ ਭੇਜ ਰਿਹਾ, 6 ਰੋਟੀਆਂ ਦਿਓ, ਫਿਰ ਤੁਹਾਨੂੰ ਆਰਡਰ ਦੇਵਾਂਗੇ। ਯਾਰ ਤੁਸੀਂ ਕੱਲੀਆਂ 6 ਰੋਟੀਆਂ, ਸਾਰਾ ਇਹਦਾ ਹੋਟਲ ਬੋਲ ਕੇ ਨਾ, ਵੱਡੇ ਵੱਛੇ ਗੋਸ਼ਤ ਦਹੀਂ 6 ਰੋਟੀ। ਅੱਗੋਂ ਐਸਾ ਮਾਸੂਮ ਬੇਵਕੂਫ ਆ, ਮਾਸੂਮ ਬੇਵਕੂਫ। ਇਸ ਤੋਂ ਕਹਿ ਰਿਹਾ ਕਿ ਵਿਚਾਰਾ ਠੀਕ ਆ ਭਾਈ, ਕੋਈ ਮਸਲਾ ਨਹੀਂ, ਮੈਂ ਤੁਹਾਡਾ ਨੰਬਰ ਸੇਵ ਕਰ ਲੈਣਾ। 6 ਰੋਟੀਆਂ ਮੁੰਡੇ ਨੂੰ ਦਿਓ, ਛੰਡ ਕੇ ਜ਼ਰਾ ਲਾਉਣੀਆਂ ਨੇ, ਤੇ ਜੇ ਪੈਸੇ ਹੋਵੇ ਤੇ ਠੀਕ ਆ, ਨਾ ਹੋਏ ਤਾਂ ਜਦੋਂ ਮੈਂ ਰੋਟੀ ਮੰਗਾਵਾਂਗਾ ਫਿਰ ਕਰ ਲਾਂਗੇ। ਤੇ ਫੋਨ ਬੰਦ। 20 ਮਿੰਟ ਇਹਦੇ ਕੋਲ ਪੁੱਛਦਾ ਰਿਹਾ, ਗੋਸ਼ਤ ਕਿਹੜਾ ਪਕਾਉਣਾ, ਮਟਨ ਤੇਰੇ ਕੋਲ ਕਿਹੜਾ ਹੁੰਦਾ, ਬੀਫ ਤੇਰੇ ਕੋਲ ਕਿਹੜਾ ਹੁੰਦਾ, ਤੇ ਐਂਡ ਤੇ ਕੱਲੀਆਂ 6 ਰੋਟੀਆਂ, ਉਹ ਵੀ ਪੈਸੇ ਨਹੀਂ ਦਿੱਤੇ। ਅੱਲਾ ਮਾਫੀ ਦੇਵੇ। ਆਪਣੀ ਤੁਸੀਂ ਸ਼ੋਅ ਤੇ ਰੋਟੀ ਲਾਈ ਹੈ ਤੇ ਮੇਰੀ ਤੁਸੀਂ ਏਦਾਂ ਖਰਾਬ ਕਰੀ ਜਾਂਦੇ। ਯਾਰ ਮੈਂ ਤੈਨੂੰ ਨਹੀਂ ਕਰ ਰਿਹਾ, ਮੈਂ ਤੇਰੇ ਗਾਹਕਾਂ ਨੂੰ ਤੈਨੂੰ ਕਹਿ ਰਿਹਾ ਕਿ ਤੂੰ ਸਮਝਿਆ ਕਰ। ਹੈਂਡ ਫਰੀ ਲਾ ਲਾ ਕੇ ਅੰਦਰ ਤੇਰੇ ਨਾ ਚਰਬੀ ਦਰਦ ਕਰਨ ਲੱਗ ਪਈ, ਤੇਰੇ ਕੰਨਾਂ ਦੀ ਸਕਿਨ ਦਰਦ ਕਰਨ ਲੱਗ ਪਈ। ਖੋਤੇ ਦਾ ਰੰਗ ਕਿਦਾਂ ਦਾ ਸੀ? ਬਲੂ ਕਲਰ ਦਾ। ਬਲੂ? ਵਾਹ, ਫਿਰ ਤਾਂ ਠੀਕ ਆ। ਮਹਿੰਗਾ ਖੋਤਾ ਵੱਜਾ ਬਈ। ਹਾਂਜੀ। ਕਈ ਸਸਤੇ ਵੀ ਆੜੇ ਖਾਕੀ ਕਲਰ ਦੇ ਨਹੀਂ ਖੋਤੇ, ਆਮ ਖੋਤਾ ਗ੍ਰੇ ਕਲਰ ਦਾ ਹੁੰਦਾ ਨਾ। ਲੋਕਲ ਆ ਗ੍ਰੇ ਕਲਰ ਦੇ ਖੋਤੇ ਹੁੰਦੇ। ਤੇਰੇ 'ਚ ਕੋਈ ਗਾਨੀ ਵਾਲਾ ਖੋਤਾ ਵੱਜਾ, ਬੋਲਣ ਵਾਲਾ ਹੈ ਨਾ। ਪਰ ਕੱਟੇ ਸੀ ਉਹਦੇ। ਉਹ ਜਾ ਯਾਰ, ਕੰਮ ਕਰ ਆਪਣਾ ਯਾਰ, ਦਿਮਾਗ ਖਰਾਬ ਕਰ ਦੇਣਾ ਤੂੰ ਮੇਰਾ। ਅੱਛਾ, ਮੈਂ ਚਾਹਾਂ ਤੇ ਜਾ ਕੇ ਆਪਣਾ ਕੰਮ ਕਰਾਂ ਕਿਤੇ। ਯਾਰ ਤੇਰਾ ਹੋਟਲ ਉਧਰ ਆ, ਤੂੰ ਬੰਦ ਕਰਤਾ ਤੇ ਉਹ ਵੀ ਬੰਦ ਕਰਤਾ, ਤੇ ਫਿਰ ਇੱਥੇ ਕੀ ਕਰਨੇ ਆ? ਉਹ ਬੰਦ ਕਰ ਰਹੇ ਸੀ ਮੁੰਡੇ, ਮੈਂ ਇੱਥੇ ਬੈਠਾ ਆਪਣਾ ਕੋਈ ਹਿਸਾਬ ਲਾ ਰਿਹਾ ਸੀ ਬੈਠਾ। ਹਿਸਾਬ ਬੜੇ ਲਾਉਣਾ ਤੂੰ, ਬੜੇ ਹਿਸਾਬ ਲਾਉਣਾ, ਅੱਲਾ ਮਾਫੀ, ਬੜੇ ਹਿਸਾਬ ਲਾਉਣਾ। 4 ਮੁੰਡੇ ਇਕੱਠੇ ਕਰਕੇ ਅੱਜ ਗਿਆ ਇੱਕ ਬੰਦੇ ਦੇ ਘਰ, ਹੈ ਦਾ ਕੰਮ ਦੇਖ ਲਓ, ਹੋਟਲ ਵੱਡਾ, 4 ਮੁੰਡੇ ਨਾਲ ਲੈ ਗਿਆ, ਕਹਿੰਦਾ ਡੰਡੇ ਡੁੰਡੇ ਫੜ ਲਓ ਵੀ ਪੈਸੇ, ਰੋਜ਼ ਬੰਦਾ ਰੋਟੀ ਖਾ ਕੇ ਦਾ ਪੈਸੇ ਲੈ ਕੇ ਆਉਣੇ। ਮੈਂ ਕਿਹਾ ਯਾਰ ਚੱਲ ਨਾਲ ਚਲੇ ਜਾਂਦੇ, ਮੈਂ ਵੀ ਨਾਲ ਚਲਾ ਗਿਆ। ਜਾ ਕੇ ਬੂਹਾ ਅੜਕਾਇਆ, 250 ਬੰਦਾ ਉੱਥੇ ਇਕੱਠਾ ਹੋ ਗਿਆ, ਐਂਡ ਤੇ ਪਤਾ ਲੱਗਾ 791 ਰੁਪਏ ਲੈਣੇ ਉਹਦੇ ਕੋਲ। 791 ਥੋੜੇ ਹੁੰਦੇ। 4 ਮੁੰਡੇ ਲੈ ਗਿਆ ਨਾਲ, 2 ਵਾਰੀ ਉਹਨਾਂ ਨੇ ਉੱਥੇ ਚਾਹ ਪੀ ਲਈ। ਵੱਡਾ ਕਾਰੋਬਾਰ ਦੇਖ ਲਓ। ਤੁਹਾਡੇ ਕੋਲ ਆ ਗਏ ਪੈਸੇ, ਤੁਹਾਨੂੰ ਆਉਂਦੀਆਂ ਗੱਲਾਂ। ਤੇਰੇ ਕੋਲ ਚਲੇ ਗਏ ਪੈਸੇ, ਤੈਨੂੰ ਤਦ ਨਹੀਂ ਆਉਂਦੀਆਂ ਗੱਲਾਂ। ਆ ਤੂੰ ਬਸ ਫਿਰ ਇਦਾਂ ਕਿਉਂ? ਸਿਆਣੇ ਕਹਿੰਦੇ ਨੇ ਜਿਨ੍ਹਾਂ ਦੀਆਂ ਵੱਜੀਆਂ ਗੱਡੀਆਂ, ਢਿੱਡ ਉਹਨਾਂ ਦੇ ਖੋਤਾ ਰੇੜੀਆਂ। ਸਿਆਣੇ ਕਹਿੰਦੇ ਨੇ ਨਾਚ ਨਾ ਜਾਣੇ ਸ਼ੈਂਪੂ ਡੇੜਾ, ਖੋਤਾ ਰੇੜੀ ਵੱਜੇ। ਸਿਆਣੇ ਕਹਿੰਦੇ ਨੇ ਊਂਠਾਂ ਨਾਲ ਯਾਰੀ ਲਾਓ ਤਾਂ ਖੋਤਾ ਰੇੜੀ ਕੋ ਬਚ ਕੇ ਲੰਘਣਾ ਚਾਹੀਦਾ। ਸਮਝ ਆ ਰਹੀ ਹੈ? ਹਾਂ। ਇਹ ਸਿਆਣੇ ਕਿਹੜੇ ਸੀ? ਖੋਤਾ ਰੇੜੀ ਕੇ ਜਾਣੇ ਕਲਟਸ का स्वाद। ਜਾਣ ਲਿਆ ਉਹਨੇ ਅੱਜ। ਅੱਲਾ ਮਾਫੀ। ਅੱਛਾ, ਤੇਰੇ ਵਰਗੇ ਡਰਪੋਕ ਡਰਾਈਵਰ ਵੀ ਹੁੰਦੇ ਆ ਜਿਹੜੇ ਜਾਣ ਕੇ ਗੱਡੀ ਮਰਵਾ ਲੈਂਦੇ ਆ। ਐਵੇਂ ਕੱਢਣੀ ਨਹੀਂ, ਚੰਗੀ ਭਲੀ ਗੱਡੀ ਨਿਕਲਦੀ ਕੱਢਣੀ ਨਹੀਂ, ਪਿੱਛੋਂ ਮੋਟਰਸਾਈਕਲ ਟਕਵਾ ਲੈਣੀ। ਮੁੜ ਕੇ ਤੇਰੇ ਵਰਗੇ ਭਾਲੂ ਜੇ ਟੈਪ ਮੋਟੇ ਜੇ ਅੰਦਰ ਉਤਰ ਦਿੰਦੇ ਐਨਕ ਲਾ ਕੇ, ਉਰਦੂ ਬੋਲਣ ਵਾਲੇ। ਦੌੜ ਲਾ, ਗੱਡੀ ਦੌੜਾਣੀ ਮਿਲਣਾ ਹੈ, ਰੇਸਾਂ ਲਾਣੀਆਂ ਮਿਲਣਾ। ਇਹਦੀ ਲੈਂਗੁਏਜ ਚੈੱਕ ਕਰੋ, ਇਹਦੇ ਕੱਪੜੇ ਚੈੱਕ ਕਰੋ। ਗੱਡੀ ਦੌੜਾਣੀ ਮੈਨਾਂ, ਰੇਛਾ ਲਾਣੀਆਂ ਮੈਨਾਂ। ਇਹ ਪੇਂਡੂ ਬੰਦੇ ਇਦਾਂ ਦੀ ਗੱਲ ਕਰਦੇ ਨੇ। ਬੰਦਾ आराम से कहते भाई आओ, कहीं आओ, अगर इतना दम है तो आओ, रेस लगाते हैं, देखते हैं किसमें कितना है दम। गड्डी दौड़ानी मैना, रेछा लानियां मैना। दसो खुदा दी कसम, सारी जिंदगी सोटी लैके ना टायर ना खेड़दा रहा गली च। सही गल। बहरहाल भाजी एंड गल ये है, गुरबत कोई जुर्म नहीं, कोई मेहना नहीं, बेशक कोई डिग्रेड होने वाली चीज़ नहीं गुरबत। लेकिन ਇਹ ਧੋਖਾ ਵਾ ਕਿ ਗਰੀਬ ਆਦਮੀ, ਗੁਰਬਤ ਵਾਲਾ ਸ਼ਖਸ ਕੋਈ ਅਗਰ ਇੱਕ ਜਾਹਲੀਅਤ ਹਰਕਤ ਕਰਦਾ ਹੈ ਤੇ 7 ਬੰਦੇ ਇਕੱਠੇ ਹੋ ਕੇ ਉਹਦੀ ਜਾਹਲੀਅਤ ਦੇ ਉੱਤੇ ਉਹਦੀ ਗੁਰਬਤ ਨੂੰ ਲਵੇਟ ਉੱਤੇ ਪਾ ਕੇ ਤੇ ਸਾਰਿਆਂ ਨੂੰ ਕਹਿਣ ਲੱਗ ਪੈਂਦੇ ਚੱਲ ਯਾਰ ਮਾੜਾ ਬੰਦਾ ਕੋਈ ਨਹੀਂ, ਚੱਲ ਯਾਰ ਮਾੜਾ ਬੰਦਾ ਕੋਈ ਨਹੀਂ। ਉਹ ਠੀਕ ਆ, ਮਾੜਾ ਬੰਦਾ ਕੋਈ ਨਹੀਂ, ਰਹਿਮੀ ਸਿਲਾ ਰਹਿਮੇ ਉਹ ਕਰੋ, ਠੀਕ ਹੈ ਨਾ। ਲੇਕਿਨ ਉਹਨੂੰ ਐਸਾ ਵੀ ਕੋਈ ਦਿਓ ਕਿ ਉਹ ਪਾਇਣ ਇਦਾਂ ਕਰ ਕਰਕੇ ਤੇ ਉਹ ਹਥਿਆਰ ਬਣਾ ਲੇਗਾ ਇਹਨੂੰ। ਇਸ ਲਾਈਨ ਬਣ ਗਿਆ, ਚੱਲ ਮਾੜਾ ਬੰਦਾ ਕੋਈ ਨਹੀਂ, ਇਹਨੂੰ ਹਥਿਆਰ ਬਣਾ ਲੇਗਾ। ਉਹ ਜੋ ਮਰਜ਼ੀ ਕਰਦਾ ਫਿਰੇਗਾ। ਇੱਕ ਹਿਸਾਬ ਦੀ ਉਹ ਇੱਕ
ਆਜਜ਼ੀ ਦੇ ਵਿੱਚ ਬਦਮਾਸ਼ੀ ਕਰਦਾ ਫਿਰੇਗਾ ਰੋਡਾਂ ਤੇ ਵੀ ਜਿੱਥੇ ਵੱਜੀ ਉੱਥੇ ਹੀ ਕਹਤਾ ਮਾੜਾ ਬੰਦਾ। ਉਹ ਤੁਹਾਨੂੰ ਇੱਕ ਐਸੀ ਪ੍ਰੋਟੈਕਸ਼ਨ ਦੇਤੀ, ਪ੍ਰੋਟੈਕਸ਼ਨ, ਯੈਸ ਯੈਸ, ਇਹ ਲਫ਼ਜ਼ ਮੇਰੇ ਸਮਝ ਨਹੀਂ ਸੀ, ਯਾਦ ਨਹੀਂ ਸੀ ਮੈਨੂੰ ਉਦੋਂ ਆ ਰਿਹਾ। ਪ੍ਰੋਟੈਕਸ਼ਨ ਉਹਨੇ ਲੈ ਲਈ। ਪ੍ਰੋਟੈਕਸ਼ਨ ਲੈ ਨਹੀਂ ਲਈ, ਅਸੀਂ ਦੇਤੀ ਉਹਨੂੰ। ਅਸੀਂ ਦੇਤੀ ਕਹਿ ਕਹਿ ਕੇ, ਅਸੀਂ ਦੇਤੀ ਹੈ ਕਹਿ ਕਹਿ ਕੇ। ਅੱਛਾ ਉਹ ਜਾਹਲ ਹੈ ਵਾ, ਉਹਨੇ ਜਿਹੜਾ ਸਬੂਤ ਦੇਤਾ, ਤੁਸੀਂ ਦੇਖੋ ਉਹਨੂੰ ਇਸ ਹੱਦ ਤੱਕ ਸਪੋਰਟ ਕਰਨ ਵਾਲੇ ਕਿੰਨੇ ਜਾਹਲ ਹੋ। ਅਸੀਂ ਹਾਂ, ਕਿੰਨੇ ਜਾਹਲ ਹੋਵਾਂਗੇ। ਹਾਂ, ਖਾਮਖਾਹ ਦਾ ਤਰਸ, ਖਾਮਖਾਹ ਦੀ ਸਿਮਤੀ। ਹਾਂ ਬਾਈ ਗੱਲ ਇਹ ਹੈ ਕਿ ਜਿੱਦਾਂ ਮੈਂ ਕਹਿੰਦਾ, ਇੱਕ ਮੈਂ ਪੜ੍ਹਿਆ ਸੀ ਕਿ ਤਰਬੀਅਤ, ਇੱਕ ਗੱਡੀ ਦੇ ਪਿੱਛੇ ਪੜ੍ਹਿਆ ਸੀ ਮੈਂ, ਲਿਖਿਆ ਕਿ ਤਰਬੀਅਤ की कमी तालीम कभी पूरा नहीं कर सकती। वाह, बड़ी लाइन। तरबियत की कमी तालीम कभी पूरा नहीं कर सकती। अब मेरे को गलती हो गई भाई, मैं आगे तो इदां दी गल नहीं करदा। तू ना, मैं सिर्फ शलवार कमीज तेरी वजह तो पा के आउना मैली जी कि ताकि तेनू ना मेन बरतरी ना लगे, तेनू ये ना समझे कि यार बंदा, अगर मैं अच्छे कपड़े पा के आवां तो तेनू ये ना लगे अज वेख हुण तू फसिया ना, तू ज़हनी तौर ते उलझिया फिरदा कि यार भाएं ना। नाज़रीन, आम तौर ते ना टैक्सीडो पा के फिरदे हर किसी किते भी जाना होए। टैक्सीडो बेटा इधर चेक कर, बेड शीट दी शर्ट सवा लई है तुसी यार। नादरीन 20 डिग्री टेम्परेचर है ते लैदर दी जैकेट पा ली, देख लो यार। हसास आदमी हूँ भाई, सर्दी लगती है। हसास का दे, हसास आदमी हूँ, बारीक ज़हन का बंदा हूँ, सोच बीच करने वाला बंदा हूँ। सर्दी महसूस होती है। तू भी थल्ले 3 चीज़ां पाईयां ने बेटे। मैं बुखार है, मेरी आवाज देखो कैसा फौरन बुखार हो यार। तुसी दसो मैनू, नहीं 2 दिन तो बुखार, गले तो आवाज तो नहीं पता लग। नहीं मैं की मतलब, मैनू की, मैं तेरी कच्छ चो थर्मामीटर फाड़ लिया। कल तुसी आए सी, तुसी आके मेरी तबीयत नहीं पूछी। आज तो मैंने कहीं पे जाना था तो मैं आ गया। तुम्हारे पास आने से पहले मैं पुराने कपड़े ढूंढ के पहन के आता हूँ ताकि तुम्हें शर्मसारी ना हो, तुम्हें अपने और मेरे में फर्क ना महसूस हो, तुम वो ना हो जाओ, वो जो होते हैं कॉन्शियस ना हो जाओ, नहीं कॉम्प्लेक्स में तुम ना चले जाओ कि यार ये अब मैं कैसे बात करूं। देखा ना क्या। हाँ, तू गरीब आदमी खोता रेड़ियां मरवा रहा गड्डियां च, तेरी की वैल्यू मेरे अगे। तू को वड्डी गड्डी मरवा मरे को, तू को 80-90 लाख वाली गड्डी मरवा, तू खोता रेड़ी मरवा ली अपनी गड्डी च। तेरा लेवल, तेरा एक्सीडेंट का भी लेवल कोई नहीं। मैं धड़ना फिरदा रहा, मेरी कल्टस च हेलीकॉप्टर बजना, तुसीं देख लीजिए मेरा लेवल वध जाना। को ड्रोन वजे तेरी गड्डी ते आके, हैं समझ आई? तेरा की लेवल है नवीं गड्डी च, तू खोता मरवा लिया। उत्तों वेखो गल कैसी कर रहा, बंब बंबू, लफज ते चेक करो, ये पेंडे दे लफ्ज करो, बंबू बज गया। भी तू राम ना कह भाईजान इधर खोता रहे। वो गदा गाड़ी आई, उसके साइड वाला जो राड होता है ना, वो घुस गया गाड़ी के अंदर। पंजाबी च गल कि भैन वो इदा खोता रेड़ी आ रही सी ते ओहदी साइड वाला जिहड़ा हुंदा ना लक्कड़ जी, वो वड़ गई, बंबू बज गया, ओहदे अंदर लंघ गया बंबू ने इदां करता ते इत्थों खोता रेड़ी तुरी है ते बंबू भी रेड़ी च वज गया। दसो खोता रेड़ी दी पिक किन्नी होएगी? अल्लाह माफी। खोता रेड़ी कावासाकी वाला ना खोता सी। 3 मिनट तो बाद तुहाडी उर्दू मुक गई। मैं उर्दू मुक गई। उर्दू बेटा तू 10 साल कहता है मैं बोलता रहूंगा उर्दू, मुझे इतनी उर्दू याद है। मैं दिलीप साहब का फैन हूँ, मैंने उनकी बहुत मूवीज देखी हैं, संजीव कुमार की मूवीज देखी, मोहम्मद अली साहब की मूवीज देखी हैं मैंने, वहीद मुराद की देखी है, नामुराद। मेरे सामने बैठ के बकवास करते हो, तुमने मजबूर कर दिया मुझे कि मैं अपनी आई पे आ जाऊं। अच्छा यार कुछ छड्डो हुण, मेनू मेरा चैप्टर क्लोज करो। अच्छा कोई अच्छा यार डायलॉग। तेरा चैप्टर आज खोते ने क्लोज करने की कोशिश की थी लेकिन नाकाम हो गया। इंशाल्लाह और कभी तुसी पूरी करन वाले। आज तो तुम बच गए, लेकिन फिक्र न करो, इस जहां में खोते और भी हैं। हाँ अच्छा मेरी बात सुनो। खोता पहाड़, निकला तुम्हारी गाड़ी। खोते इंसान यार, तुम खोते कौन हो ऐसी बात करने वाले हैं? मैं तो ना की गल करा यार। तुम्हारे खोते हुए मैं आज के बाद यहाँ पे आना ही नहीं मैंने। अच्छा कुछ बस भी कर दो, खोते दी जान छड़ दो हुण, खुदा दा वास्ता। तुम्हें गौर से देखो तो वो गाना याद आता है कि कुछ कुछ खोता है बीच में से। मैं चल रहा हूं यार। तू चलना, मैं चलना, तू कितने चलना? कहाँ जाओगे तुम? इस अंधेरी रात में विश्वनाथ किधर जाओगे? मंदिर भी बंद हो गया है, कहाँ जाओगे? ऐसा करो घुशाल के घर चले जाओ, ठीक है? ठाकुर साहब को मेरा सलाम कहना और 10 रुपए लेके उनसे निकल जाना कहीं। चलो तानू रोटी दा कहता ते तुसी 120 जुगता मारियां मैनू, मैं घरों खा लैना। क्या बात है? अल्लाह हाफिज। घर से खाओगे? हाँ जी घरों खावांगा। नंदनी ने पका होगा आज कुछ? नीचे बैठ जाओ, इस तरह कैमरे में तुम्हारा सर नहीं आता। अच्छा चलो चलिए। हाँ चलते हैं, 1 मिनट ठहरो तो सही। जयकांत शिकरे को जानते हो? पटर 90 बंद कर ले।
ਜੇ ਕਿਤੇ ਕਾਂਤ ਸ਼ਿਕਰੇ ਨੂੰ ਤੂੰ ਲੱਭ ਗਿਆ ਨਾ, ਜੇ ਕਾਂਤ ਉਹਨੇ ਤੇਰੇ ਇਹਨੇ ਛਿੱਤਰੇ ਕਰ ਦੇਣੇ। ਜੇ मैं जे कांत शिकरे को नहीं जानता, जे कांत ना शुक्रे को जानता। गुड, तुम बहुत शरारती होते जा रहे हो। 5 घंटे का शो कर लेने, सारियां जुगत अज मार लो, कल तो माफी। अबे कोई जुगत नहीं, आज मेरा दिमाग घूमा हुआ है। तू चला भी जा, मैं फिर भी बोलता रहूंगा ऐसे ही। जब तक मोबाइल की बैटरी है तब तक मेरे घुंघरू चलेंगे, जब तक मोबाइल की बैटरी चलेगी तब तक मेरी जुबान चलेगी। 4:30 रोक सकता है? कितने? 4:30 हो गए। 4:30 ਹੋਏ ਨਾ, ਤੈਨੂੰ ਕਦੀ ਟੈਨਸ਼ਨ? ਭਰਾਵਾ ਘਰ ਇਸ ਟਾਈਮ ਕਰੇਲੇ ਕੀਮਾ ਪੱਕਿਆ। वाह वाह वाह, सुभान अल्लाह। ਪੂਰੀ ਜ਼ਿੰਦਗੀ ਇਹਨੇ ਲੋਕਾਂ ਨੂੰ ਦੱਸਿਆ ਕਿ ਅਸੀਂ ਮੁਗਲ ਹਾਂ। ਪੂਰੀ ਜ਼ਿੰਦਗੀ ਇਹਨੇ ਲੋਕਾਂ ਨੂੰ ਦੱਸਿਆ ਕਿ ਅਸੀਂ ਮੁਗਲ ਹਾਂ, ਅਸੀਂ ਮਿਰਜ਼ੇ ਹਾਂ। मौला खुश रखे चलिए। हम जा रहे हैं बाबू, जिंदगी ने साथ दिया तो दोबारा आपसे फिर मुलाकात होगी। तब तक के लिए इजाजत दीजिए। अल्लाह हाफिज।